ਅੱਜ ਦੀਆਂ ਖਬਰਾਂ ਵੱਲ ਆਈਏ ਤੇ ਰਸ਼ੀਆ ਦਾ ਬਹੁਤ ਹੀ ਪ੍ਰੋਮੀਨੈਂਟ ਲੀਡਰ ਅਲੈਕਸੀ ਨੈਵਲਿਨ ਉਹਦੀ ਜੇਲ੍ਹ ਦੇ ਵਿੱਚ ਆ ਜੋ ਮੌਤ ਹੋ ਗਈ ਹੈਗੀ ਆ। ਆਰਕਟਿਕ ਜੇਲ੍ਹ ਦੇ ਵਿੱਚ ਉਹ ਸੀਗਾ। ਇੱਕ ਟਾਈਮ ਦੇ ਉੱਤੇ ਨੈਵਲਿਨ ਨੂੰ ਜ਼ਹਿਰ ਦੇਣ ਦੀ ਵੀ ਜਿਹੜੀ ਆ ਕੋਸ਼ਿਸ਼ ਕੀਤੀ ਗਈ ਸੀ। ਪੇਸ਼ੇ ਪੱਖੋਂ ਵਕੀਲ ਤੇ 10 ਸਾਲ ਪਹਿਲਾਂ ਪ੍ਰੋਮੀਨੈਂਸ ਦੇ ਵਿੱਚ ਆਇਆ ਸੀ, ਜਿਸ ਟਾਈਮ ਦੇ ਉੱਤੇ ਉਹਨੂੰ ਕਿਹਾ ਸੀ ਵੀ ਜਿਹੜੇ ਰਸ਼ੀਆ ਨੂੰ ਜੋ ਲੀਡਰ ਰਨ ਕਰ ਰਹੇ ਆ, ਉਹਦਾ ਕਹਿਣ ਦਾ ਮਤਲਬ ਇਹ ਸੀ ਵੀ ਵਲਾਡੀਮੀਰ ਪੁਟਿਨ ਹੁਣੀ ਉਹ ਉੱਥੇ ਬਹੁਤ ਵੱਡੀ ਜਿਹੜੀ ਆ ਕਰਪਸ਼ਨ ਚੱਲ ਰਹੀ ਹੈਗੀ ਆ। ਸੋ ਉਹਨੂੰ ਜੇਲ੍ਹ ਦੇ ਵਿੱਚ ਵੀ ਕਰ ਦਿੱਤਾ ਗਿਆ ਸੀ, ਉਹਦੇ ਤੇ ਚਾਰजेस ਵੀ ਲਾਏ ਗਏ ਸੀ। ਸੋ ਅੱਜ ਇਹ ਖਬਰ ਆ ਰਹੀ ਆ ਵੀ ਉਸ ਦੀ ਜੋ ਮੌਤ ਆ ਉਹ ਜੇਲ੍ਹ ਦੇ ਵਿੱਚ ਹੋ ਗਈ ਹੈਗੀ ਆ। ਨੈਵਲਿਨ ਦੀ ਵਾਈਫ ਯੂਲੀਆ ਕਰਕੇ ਆ, ਉਹਨੇ ਇਹ ਦੱਸਿਆ ਵੀ ਇਸ ਮੌਤ ਦੇ ਜ਼ਿੰਮੇਵਾਰ ਪੁਟਿਨ ਤੇ ਪੁਟਿਨ ਦੇ ਫਰੈਂਡ ਤੇ ਉਸ ਦੀ ਜਿਹੜੀ ਸਰਕਾਰ ਹੈਗੀ ਆ। ਤੇ ਇਹਦਾ ਜਿਹੜਾ ਵਿਰੋਧ ਆ ਬਾਕੀ ਸਰਕਾਰਾਂ ਵੱਲੋਂ ਵੀ ਬਹੁਤ ਹੋ ਰਿਹਾ ਹੈਗਾ। ਯੂਐਸ ਨੇ ਵੀ ਇਸ ਗੱਲ ਨੂੰ ਜਿਹੜਾ ਕ੍ਰਿਟੀਸਾਈਡ ਕੀਤਾ ਹੈਗਾ ਆ, ਤੇ ਜਰਮਨ ਨੇ ਵੀ ਇਹ ਸ਼ਰੇਆਮ ਜਿਹੜਾ ਧੱਕਾ ਹੈਗਾ। ਜਰਮਨ ਤੇ ਯੂਕਰੇਨੀਅਨ ਲੀਡਰਸ ਨੇ ਇੱਕ ਸਿਕਿਉਰਿਟੀ ਪੈਕਟ ਵੀ ਸਾਈਨ ਕੀਤਾ ਤੇ ਨਾਲ ਦੀ ਨਾਲ ਜੋ ਨੈਵਲਿਨ ਦੀ ਮੌਤ ਹੋਈ ਆ ਉਸ ਦੀ ਵੀ ਕੰਡਮਨੇਸ਼ਨ ਕੀਤੀ ਹੈਗੀ ਆ। ਜ਼ੈਲੈਂਸਕੀ ਜਰਮਨ ਨੂੰ ਜਾ ਰਹੇ ਆ, ਫਰਾਂਸ ਦੇ ਵਿੱਚ ਵੀ ਜਾਣਾ ਆ ਉਹਨਾਂ ਨੇ, ਤੇ 10 ਸਾਲਾਂ ਦਾ ਜਿਹੜਾ ਇੱਕ ਕੰਟਰੈਕਟ ਆ ਉਹ ਸਾਈਨ ਕਰਨ ਜਾ ਰਹੇ ਨੇ। ਜੀ, ਅਲੈਕਸੀ ਨਵਲਨੀ ਦੇ ਬਾਰੇ ਕੁਛ ਵੀਕ ਪਹਿਲਾਂ ਵੀ ਖਬਰ ਜਿਹੜੀ ਉਹ ਆਈ ਸੀ ਵੀ ਅਚਨਚੇਤੇ ਉਸ ਦੇ ਨਾਲ ਇੱਕ ਤਾਂ ਕੁੱਟਮਾਰ ਦੀ ਆਈ ਸੀ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਕਿਹਾ ਸੀਗਾ ਵੀ ਇਸਨੂੰ ਕਿਸੇ ਹੋਰ ਰਿਮੋਟ ਪ੍ਰਿਜ਼ਨ ਦੇ ਵਿੱਚ ਲੈ ਗਏ ਆ। ਕੱਲ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਇਹ ਹੱਸਦਾ ਹੋਇਆ, ਗ੍ਰਿਨ ਕਰਦਾ ਹੋਇਆ ਨਜ਼ਰ ਆਇਆ ਸੀ, ਤੇ ਅਚਨਚੇਤੇ ਹੁਣ ਇਸ ਦੀ ਜਿਹੜੀ ਉਹ ਮੌਤ ਦੀ ਖਬਰ ਆਈ ਆ। ਇਸ ਦੇ ਉੱਤੇ ਰਾਸ਼ਟਰਪਤੀ ਬਾਈਡਨ ਨੇ ਜੇ ਟਿੱਪਣੀ ਦੇਣੀ ਆ, ਪਰ ਉਸ ਤੋਂ ਪਹਿਲਾਂ ਜਿਹੜੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਆ ਉਸਨੇ ਆਲਰੇਡੀ ਇਸ ਉੱਤੇ ਟਿੱਪਣੀ ਦਿੰਦੇ ਹੋਏ ਕਿਹਾ ਵੀ ਰਸ਼ੀਆ ਵਾਲੇ ਚਾਹੇ ਜਿਹੜੀ ਮਰਜ਼ੀ ਸਟੋਰੀ ਜਿਹੜੀ ਉਹ ਕੱਢਣ, ਇੱਥੋਂ ਇਹੀ ਪਤਾ ਲੱਗਦਾ ਵੀ ਇਸ ਮੌਤ ਦੇ ਵਿੱਚ ਜੇ ਇਸ ਦੀ ਪੁਸ਼ਟੀ ਹੁੰਦੀ ਆ ਤਾਂ ਵੀ ਭਾਈ ਇਹ ਰਸ਼ੀਆ ਦਾ ਹੀ ਹੱਥ ਸੀ, ਪੁਤਿਨ ਦੀਆਂ ਹੀ ਅਟਰੋਸਿਟੀਜ਼ ਆ, ਉਸਨੇ ਹੀ ਇਹ ਜਿਹੜਾ ਇੱਕ ਹਿਸਾਬ ਦੇ ਨਾਲ ਇਸ ਨੂੰ ਮਰਨ ਵਾਲੇ ਪਾਸੇ ਨੂੰ ਧੱਕਿਆ ਹੈਗਾ ਆ। ਵਲਾਦੀਮੀਰ ਪੁਤਿਨ ਦੇ ਜਿੰਨੇ ਵੀ ਵਿਰੋਧੀ ਆ ਉਹ ਬਚਦਾ ਕੋਈ ਨਹੀਂ, ਚਾਹੇ ਉਹ ਹਾਈ ਰਾਈਜ਼ ਬਿਲਡਿੰਗ ਤੋਂ ਡਿੱਗ ਪੈਂਦਾ ਆ, ਚਾਹੇ ਉਹ ਬਾਹਰਲੇ ਮੁਲਕਾਂ 'ਚ ਗਏ ਆ ਉੱਥੇ ਉਹਨਾਂ ਨੂੰ ਸੱਟ ਲੱਗ ਜਾਂਦੀ ਆ ਜਾਂ ਉੱਥੇ ਉਹ ਮਰ ਜਾਂਦੇ ਆ। ਨਵਲਨੀ ਵੀ ਉਸੇ ਹੀ ਕਤਾਰ ਦੇ ਵਿੱਚ ਉਸ ਨੂੰ ਖੜਾ ਕਰ ਦਿੱਤਾ ਗਿਆ ਆ। ਸੋ ਇਹ ਕੁਛ ਵਰੇ ਪਹਿਲਾਂ ਜਦੋਂ ਇਹ ਵਾਪਸ ਗਿਆ ਸੀ, ਪਹਿਲਾਂ ਯੂਰਪ 'ਚ ਹੁੰਦਾ ਸੀ, ਇਹ ਲਾਈਵ ਵੀ ਕਰਦਾ ਹੁੰਦਾ ਸੀ, ਟਵਿੱਟਰ ਤੇ ਵੀ ਸੀ, ਹੋਰ ਕਈ ਚੀਜ਼ਾਂ ਦੇ ਉੱਤੇ ਇਹ ਆਪਣੀਆਂ ਟਿੱਪਣੀਆਂ ਦੀਆਂ ਉਹ ਗੱਲਾਂ ਕਰਦਾ ਹੁੰਦਾ ਸੀ। ਸੋ ਪੁਤਿਨ ਨੂੰ ਇਹ ਖਤਰਾ ਜਿਹੜਾ ਜ਼ਰੂਰ ਹੈਗਾ ਆ ਵੀ ਉੱਥੇ ਵੀ ਕੁਛ ਵਰਗ ਹੈਗੇ ਆ ਜਿਹੜੇ ਉਸ ਤੇ ਉਲਟ ਹੈਗੇ ਨੇ, ਤੇ ਉਹਨਾਂ ਦੀ ਇੱਕ ਹਿਸਾਬ ਦੇ ਨਾਲ ਆਵਾਜ਼ ਬਣ ਕੇ ਜਿਹੜਾ ਉਹ ਚੱਲਦਾ ਸੀਗਾ, ਉਸ ਨੂੰ ਵੀ ਹੁਣ ਇਸਨੇ ਮਾਰ ਮੁਕਾਇਆ ਆ। ਆਲਰੇਡੀ ਉਮਰ ਭਰ ਦੇ ਲਈ ਰਾਸ਼ਟਰਪਤੀ ਬਣਨ ਦੇ ਲਈ ਉਸ ਦੀਆਂ ਉਹੀ ਉਸ ਦੀ ਮੰਗ ਆ, ਜਾਂ ਕਹਿ ਲਓ ਵੀ ਉਹੀ ਉਹ ਚਾਹੁੰਦਾ ਆ। ਸੋ ਉਸ ਪਾਸੇ ਵੱਲ ਨੂੰ ਹੀ ਪੁਤਿਨ ਜਿਹੜਾ ਇਸ ਟਾਈਮ ਵੱਧ ਰਿਹਾ ਆ। ਕੋਈ ਵੀ ਉਸ ਦਾ ਜਿਹੜਾ ਵਿਰੋਧੀ ਆ ਉਹ ਬਚ ਨਹੀਂ ਰਿਹਾ, ਤੇ ਹੁਣ ਜਿਹੜਾ ਅਲੈਕਸੀ ਨਵਲਨੀ ਆ ਉਸ ਦੀ ਮੌਤ ਦੀ ਜਿਹੜੀ ਖਬਰ ਆ ਉਹ ਆ ਰਹੀ ਆ। ਜੀ ਬਿਲਕੁਲ, ਕਮਲਾ ਹੈਰਿਸ ਨੇ ਇਹਦਾ ਜਿਹੜਾ ਆ ਗੁੱਸਾ ਜ਼ਾਹਰ ਕੀਤਾ ਹੈ ਵੀ ਇਹਦੇ ਲਈ ਜ਼ਿੰਮੇਵਾਰ ਪੁਟਿਨ ਹੀ ਹੈਗਾ ਆ। ਉਹਦੀ ਵਾਈਫ ਜੋ ਆ ਜੂਲੀਆ ਨੈਵਲਿਨੀਆ, ਉਹਨੇ ਵੀ ਇਹ ਕਿਹਾ ਆ ਮੋਨੀਚ ਦੇ ਵਿੱਚ ਪ੍ਰੈਸ ਕਾਨਫਰੰਸ ਤੇ ਵੀ ਇਹ ਜੋ ਪੁਟਿਨ ਆ ਉਹ ਜ਼ਿੰਮੇਵਾਰ ਆ। ਜੋ ਇਹਦੀ ਮੂਵਮੈਂਟ ਸੀ ਨੈਵਲਿਨ ਦੀ, ਇਹ ਮੋਸਟਲੀ ਸਾਰੇ ਇਹਦੇ ਜਿਹੜੇ ਲੀਡਰਸ ਆ ਉਹਦੀ ਪਾਰਟੀ ਦੇ, ਉਹ ਆਲਮੋਸਟ ਯੂਰਪ ਦੇ ਵਿੱਚ ਆ, ਜਿਹੜੇ ਰਸ਼ੀਆ ਦੇ ਵਿੱਚ ਸੀ, ਉਹਨਾਂ ਨੂੰ ਚੱਕ ਕੇ ਜਿਹੜਾ ਆ ਅੰਦਰ ਕਰ ਦਿੱਤਾ ਗਿਆ ਸੀ। ਸੋ ਪੁਟਿਨ ਨੇ ਆਪਣਾ ਰਸਤਾ ਜਿਹੜਾ ਆ ਟੋਟਲੀ ਸਾਫ਼ ਕਰ ਲਿਆ। ਹੁਣ ਅੱਜ ਦੀ ਡੇਟ 'ਚ ਉਹਦਾ ਕੋਈ ਖਾਸ ਵਿਰੋਧੀ ਹੈ ਨਹੀਂ, ਤੇ ਜਦੋਂ ਹੀ ਉਹ ਦੁਨੀਆ ਨੂੰ ਸ਼ੋਅ ਕਰਦਾ ਆ ਵੀ ਇਲੈਕਸ਼ਨ ਹੁੰਦੀ ਆ ਤੇ ਇਕੱਲਾ ਹੀ ਫਿਰ ਉਹ ਜਿਹੜਾ ਵਿਨਰ ਹੁੰਦਾ ਹੈਗਾ ਆ। ਕਹਿੰਦੇ ਵੀ 100 ਦੀ ਗਿਣਤੀ ਦੇ ਵਿੱਚ ਪੋਲੀਟੀਸ਼ੀਅਨ, ਹੰਡਰਡਸ ਆਫ ਪੋਲੀਟੀਸ਼ੀਅਨਸ, ਆਪੋਜੀਸ਼ਨ ਐਕਟਿਵਿਸਟ, ਜਰਨਲਿਸਟ, ਸਿਵਲ ਸੁਸਾਇਟੀ ਫਿਗਰਸ, ਇਹਦੇ ਵਿੱਚ ਨੈਵਲਿਨ ਦੇ ਜੋ ਟੌਪ ਦੇ ਏਡ ਸੀ, ਇਹ ਜਾਂ ਤਾਂ ਜੇਲ੍ਹ ਦੇ ਵਿੱਚ ਆ ਜਾਂ ਉਹ ਰਸ਼ੀਆ ਨੂੰ ਛੱਡ ਕੇ ਚੱਲ ਗਏ ਆ ਤੇ ਬਾਹਰ ਐਗਜ਼ਾਈਲ ਦੇ ਵਿੱਚ ਰਹਿ ਰਹੇ ਹੈਗੇ ਆ। ਤੇ ਈਵਨ ਦੋ ਰਸ਼ੀਆ ਦੇ ਵਿੱਚ ਕੁਝ ਲੋਕਾਂ ਨੇ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਪਰਮਿਟ ਤੱਕ ਨਹੀਂ ਦਿੱਤੇ ਗਏ ਵੀ ਨਹੀਂ ਤੁਸੀਂ ਜਿਹੜਾ ਆ ਪ੍ਰੋਟੈਸਟ ਨਹੀਂ ਕਰ ਸਕਦੇ।
ਜੀ, ਬਿਲਕੁਲ ਪਰ ਉੱਥੇ ਦੇ ਲੀਡਰ ਦੇ ਗੁਣਗਾਨ ਗਾਉਣ ਵਾਲੇ ਬਹੁਤ ਸਾਰੇ ਇੱਥੇ ਬੰਦੇ ਮੌਜੂਦ ਆ, ਜਾ ਕੇ ਚਲੋ ਇੰਟਰਵਿਊ ਵੀ ਕਰਦੇ ਆ, ਉਹ ਉਹਦੇ ਵਿੱਚ ਗੱਲਾਂ ਕੀ ਹੁੰਦੀਆਂ, ਕੀ ਚੱਲਦੀਆਂ ਆ, ਉਹ ਸਾਰਾ ਕੁਝ ਸਾਹਮਣੇ ਆ। ਪਰ ਉਸ ਨੂੰ ਵਧਾ ਕੇ ਦਿਖਾਉਣਾ ਸਾਡੇ ਸਾਬਕਾ ਰਾਸ਼ਟਰਪਤੀ ਆ, ਉਹ ਤਾਂ ਇਹਦੇ ਬੜੇ ਗੂੜ੍ਹੇ ਮਿੱਤਰ ਆਪਣੇ ਆਪ ਨੂੰ ਕਈ ਵਾਰੀ ਜਿਹੜਾ ਉਹ ਆਖਦੇ ਆ, ਹੁਣੇ-ਹੁਣੇ ਨਾਟੋ ਵਾਲਿਆਂ ਨੂੰ ਕਹਿੰਦੇ ਸੀਗੇ ਵੀ ਕਰ ਦਿਓ ਕੋਈ ਨਹੀਂ, ਹਮਲਾ ਵੀ ਕਰ ਦਿਓ ਤੁਸੀਂ, ਕੋਈ ਚੱਕਰ ਨਹੀਂ, ਨਹੀਂ ਦਿੰਦੇ ਤੁਸੀਂ ਪੈਸੇ। ਤਾਂ ਉਹ ਕਈ ਚੀਜ਼ਾਂ ਜਿਹੜੀਆਂ ਇਸ ਟਾਈਮ ਪੈਰਲਲੀ ਨਾਲ ਦੇ ਨਾਲ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ ਆ। ਉੱਧਰ ਯੂਕਰੇਨ ਦੇ ਵਿੱਚ ਛੋਟੇ ਜਿਹੇ ਮਿਲਟਰੀ ਆਪਰੇਸ਼ਨ ਨੂੰ 2 ਸਾਲ ਤੋਂ ਵੱਧ ਦਾ ਵਕਤ ਤਕਰੀਬਨ ਹੋਣ ਵਾਲਾ ਹੈ, 2 ਸਾਲ ਦਾ ਸੌਰੀ ਵਕਤ ਜਿਹੜਾ ਉਹ ਹੋਣ ਵਾਲਾ ਆ। ਸੋ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਉੱਥੇ ਚੱਲ ਰਹੀਆਂ ਆ, ਇਹ ਵੀ ਆਪਣੇ ਵਿਰੋਧੀਆਂ ਨੂੰ ਬੋਲਣ ਨਹੀਂ ਦਿੰਦਾ, ਤੇ ਇੱਕ ਜਿਹੜੇ ਮੁਲਕ ਤੋਂ ਆਪਾਂ ਆਏ ਆ ਉੱਥੇ ਵੀ ਉਹ ਉਹਦੇ ਕ੍ਰਿਟਿਕਸ ਆ ਜਾਂ ਉਸਦਾ ਜੇ ਕੋਈ ਪ੍ਰੋਟੈਸਟ ਕਰਨਾ ਚਾਹੁੰਦਾ ਆ, ਉਹਨਾਂ ਦੇ ਨਾਲ ਜੋ ਕੁਛ ਹੋ ਰਿਹਾ ਆਪਣੇ ਸਾਹਮਣੇ ਹੀ ਚੱਲ ਰਿਹਾ ਹੈਗਾ।